ਤਜਿੰਦਰ ਸਾਹਿਬ, ਇੱਕ ਸਵਾਲ। ਤੁਸੀਂ ਉਹੀ ਸਾਰਾ ਮੈਨੂੰ ਦੱਸੀ ਜਾ ਰਹੇ ਹੋ ਪਿਛਲੇ ਕੋਈ ਜੀ ਡੇਢ ਘੰਟੇ ਤੋਂ। ਮਿਹਰਬਾਨੀ ਜੀ ਤੁਹਾਡੀ, ਜਿਤਨੀ ਡਿਟੇਲ ਹੀ ਤੁਸੀਂ ਦੱਸਿਆ। ਔਰ ਜੀ ਮੇਰਾ ਦਿਲ ਕਰਦਾ ਹੈ ਕਿ ਮੈਂ ਸੁਣੀ ਜਾਵਾਂ ਸੁਣੀ ਜਾਵਾਂ। ਇਹ ਜੀ ਡੇਢ ਘੰਟਾ ਜੀ ਇਸ ਨੂੰ ਮਲਟੀਪਲਾਈ ਹੋਰ ਡੇਢ ਘੰਟੇ ਦੇ ਨਾਲ ਹੋ ਜਾਵੇ, ਅਸੀਂ ਉਹਨਾਂ ਨੂੰ ਡਿਸਕਸ ਕਰਦੇ ਰਹੀਏ। ਜੀ ਇਹਦੇ ਸਾਰੇ ਜਿਹੜੇ ਰੰਧਾਵਾ ਸਾਹਿਬ ਦੇ ਕੰਮਾਂ ਦਾ, ਪੰਜਾਬ ਦੀ ਜਿਹੜੀ ਹਯਾਤੀ ਹੈ, ਆਮ ਪੰਜਾਬੀ ਕਿਸਾਨ ਹੈ, ਆਮ ਪੰਜਾਬੀ ਹੈ, ਲਿਟਰੇਰੀ ਪਰਸਨ ਹੈ, ਜਾਂ ਕਿ ਉਹ ਹਮ, ਲੋਕ ਜਿਨ੍ਹਾਂ ਦਾ ਲਿੰਕ ਹੈ ਪੰਜਾਬ ਦੇ ਨਾਲ, ਪੰਜਾਬੀ ਇਨ ਪੰਜਾਬ ਦੇ ਅੰਦਰ ਰਹਿੰਦਾ ਹੈ, ਆਮ ਪੰਜਾਬੀ, ਉਹਨਾਂ ਜੀ ਦੀ ਲਾਈਫ ਦੇ ਅੰਦਰ ਕੀ ਇੰਪੈਕਟ ਕੀ ਕ੍ਰੀਏਟ ਹੁੰਦਾ ਹੈ, ਅਗਰ ਇਹ ਵੱਖੋ ਵੱਖੋ ਪੱਖੋਂ ਅਸੀਂ ਦੇਖੀਏ ਤੇ। ਦੇਖੋ ਰਜ਼ਾ ਸਾਹਿਬ, ਇਹ ਤਾਂ ਗੱਲ ਪੱਕੀ ਹੈ ਕਿ ਜੇਕਰ ਅੱਜ ਮੈਂ ਸ਼ਾਇਦ ਛੋਟੀ ਟੂਕ ਮਾਤਰ ਇੱਕ ਗੱਲ ਪਹਿਲਾਂ ਵੀ ਕਹੀ ਸੀ ਕਿ ਪੰਜਾਬ ਦੇ ਤੋਂ ਇਲਾਵਾ ਜਾਂ ਹਰਿਆਣਾ, ਚਲੋ ਕਿਉਂਕਿ ਹਰਿਆਣਾ ਉਸ ਵਕਤ ਇਕੱਠਾ ਸੀ। ਜੀ ਮੈਂ ਜੀ ਜੀ। ਪੰਜਾਬ ਹਰਿਆਣੇ ਨੂੰ ਅਗਰ ਇਕੱਠਾ ਕਰ ਲਵਾਂ ਹਿਮਾਚਲ ਤੇ ਪ੍ਰਦੇਸ਼, ਹਰਿਆਣੇ ਸਾਰੇ ਪੰਜਾਬ, ਇਕੱਠੇ ਸੀ। ਹਾਂਜੀ, ਪੰਜਾਬ ਔਰ ਹਰਿਆਣਾ ਜਿਹੜਾ, ਚਲੋ ਹਿਮਾਚਲ ਦੇ ਵਿੱਚ ਖੇਤੀ ਹੁੰਦੀ ਨਹੀਂ, ਇਸ ਜੀ ਜੀ। ਕਰਕੇ ਸਿਰਫ ਉੱਥੇ ਜਿਹੜਾ ਇੱਕ ਸੇਬ ਦੀ ਖੇਤੀ ਹੋਈ ਜਿਹੜੀ ਕਿ ਰੰਧਾਵਾ ਸਾਹਿਬ ਦੀ ਬਦੌਲਤ ਸ਼ੁਰੂ ਹੋਈ ਹੈ। ਬਾਕੀ ਕਿਉਂਕਿ ਉਹ ਉੱਥੇ ਜ਼ਿਆਦਾ ਪਹਾੜੀ ਏਰੀਆ ਹੋਣ ਕਰਕੇ ਖੇਤੀ ਵਿੱਚ ਉਹਨਾਂ ਦਾ ਕੋਈ ਬਹੁਤ ਵੱਡਾ ਉਹ ਕਿਉਂਕਿ ਜਗ੍ਹਾ ਹੀ ਨਹੀਂ ਹੈ ਉੱਥੇ ਖੇਤੀ ਕਰਨ ਵਾਲੀ। ਪਰ ਪੰਜਾਬ ਤੇ ਹਰਿਆਣੇ ਦੀ ਜਿਹੜੀ ਖੇਤੀ ਹੈ, ਜਿਹੜੀ ਅੱਜ ਜ਼ਿਮੀਂਦਾਰਾਂ ਦੀ ਇੱਕ ਸੰਪੰਨਤਾ ਹੈਗੀ ਆ, ਜਿਹੜੀ ਅੱਜ ਉਹਨਾਂ ਦੀ ਇੱਕ ਜਿਹੜਾ ਮਾਇਕ ਤੌਰ ਤੇ, ਇਕਨੋਮਿਕ ਤੌਰ ਤੇ ਜਿਹੜਾ ਪੰਜਾਬ ਦਾ ਸਿੱਖ ਆ ਜਾਂ ਪੰਜਾਬ ਦਾ ਜਿਹੜਾ ਜ਼ਿਮੀਂਦਾਰ ਆ ਖਾਸ ਕਰਕੇ, ਜਾਂ ਹਰਿਆਣੇ ਦਾ ਜਿਹੜਾ ਜ਼ਿਮੀਂਦਾਰ ਆ, ਅਗਰ ਉਹ ਪੂਰੇ ਹਿੰਦੁਸਤਾਨ ਦੇ ਜ਼ਿਮੀਂਦਾਰਾਂ ਤੋਂ ਕਿਤੇ ਵੱਡਾ, ਕਿਤੇ ਉੱਪਰ ਆ, ਤਾਂ ਇਹ ਆਪਣੇ ਆਪ ਵਿੱਚ ਰੰਧਾਵਾ ਸਾਹਿਬ ਦੀ ਬਦੌਲਤ ਹੈ। ਹੂੰ। ਮੈਂ ਇਹ ਗੱਲ ਕਹਿ ਸਕਦਾ ਦਾਅਵੇ ਨਾਲ, ਇਹ ਕੋਈ ਮੈਂ ਬਿਲਕੁਲ ਇਸ ਕਰਕੇ ਨਹੀਂ ਮੈਂ ਕਹਿ ਰਿਹਾ ਕਿ ਮੈਂ ਰੰਧਾਵਾ ਸਾਹਿਬ ਨਾਲ ਬਹੁਤ ਪਿਆਰ ਕਰਦਾ। ਮੈਂ ਇਸ ਗੱਲ ਨੂੰ ਪ੍ਰੂਵ ਕਰ ਸਕਦਾ ਕਿ ਅਗਰ ਰੰਧਾਵਾ ਸਾਹਿਬ ਨੇ ਪੰਜਾਬ ਵਿੱਚ ਕੰਸੋਲੀਡੇਸ਼ਨ ਜਾਂ ਰੀਹੈਬਿਲਿਟੇਸ਼ਨ ਪ੍ਰੋਪਰ ਨਾ ਕੀਤੀ ਹੁੰਦੀ, ਪੰਜਾਬ ਐਗਰੋ ਜਾਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਨਾ ਲਿਆਂਦੀ ਹੁੰਦੀ, ਤਾਂ ਅੱਜ ਵੀ ਤੁਸੀਂ ਅਗਰ ਪੰਜਾਬ ਦੇ ਸਦਰਨ ਸਟੇਟ ਵਿੱਚ ਜਾਂਦੇ ਹੋ, ਮਸਲਨ ਬਿਹਾਰ ਦੇ ਵਿੱਚ ਤੁਸੀਂ ਅੱਜ ਜਾਓ, ਤੇ ਬਿਹਾਰ ਦੇ ਵਿੱਚ ਅੱਜ ਵੀ ਜਿਹੜੀ ਕਣਕ ਆ ਉਹ 10-15 ਮਣ ਕਿੱਲੇ ਤੋਂ ਵੱਧ ਨਹੀਂ ਨਿਕਲਦੀ। ਹੂੰ। ਅੱਜ ਵੀ ਜਿਹੜੀਆਂ ਸਦਰਨ ਸਟੇਟ ਆ ਉੱਥੇ ਅੱਜ ਵੀ ਬਲਦਾਂ ਨਾਲ ਖੇਤੀ ਹੁੰਦੀ ਆ। ਪੰਜਾਬ ਦੇ ਵਿੱਚ ਬਲਦ ਲੱਭ ਨਹੀਂ ਰਿਹਾ ਇਸ ਲਈ ਕੋਈ। ਮੇਰੇ ਹੂੰ। ਪੂਰੇ 10 ਪਿੰਡਾਂ ਵਿੱਚ ਇੱਕ ਵੀ ਬਲਦ ਨਹੀਂ ਹੋਏਗਾ ਇਸ ਵਕਤ। ਸਾਰੀ ਖੇਤੀ ਜਿਹੜੀ ਟਰੈਕਟਰ ਨਾਲ ਹੋ ਰਹੀ ਹੈ। ਜਦ ਕਿ ਪੰਜਾਬ ਦੇ ਜਿਹੜੇ ਸਦਰਨ ਸਟੇਟਸ ਹੈਗੀਆਂ ਆ, ਉਹਨਾਂ ਹਿਮਾਚਲ ਵਿੱਚ ਅੱਜ ਵੀ ਬਲਦਾਂ ਨਾਲ ਖੇਤੀ ਹੁੰਦੀ ਹੈ, ਜਿੰਨੀ ਹੁੰਦੀ ਥੋੜੀ ਬਹੁਤੀ। ਸਦਰਨ ਸਟੇਟ ਖਾਸ ਜਿਹੜੀਆਂ ਤਾਮਿਲ ਸਟੇਟਸ ਹੈਗੀਆਂ ਆ ਤੁਹਾਡੀਆਂ, ਆਂਧਰਾ ਖਾਸ ਕਰਕੇ ਹੈ, ਉੜੀਸਾ ਖਾਸ ਕਰਕੇ ਹੈ। ਉੜੀਸਾ ਦਾ ਜ਼ਿਮੀਂਦਾਰ ਤਾਂ ਅੱਜ ਵੀ ਹਾਲਾਤ ਇਹ ਹੈ ਕਿ ਕੋਈ ਇੰਨੀ ਗਰੀਬੀ ਹੈ ਉੜੀਸਾ ਵਰਗੇ ਜਗ੍ਹਾ ਦੇ ਵਿੱਚ ਕਿ ਅੱਜ ਵੀ ਕੋਈ ਇਨਸਾਨ ਜਿਹੜਾ ਅਗਰ ਰੋਟੀ ਖਾ ਕੇ ਆਪਣੀ ਤੇ ਅੱਧੀ ਰੋਟੀ ਰੋਡ ਦੇ ਉੱਤੇ ਸੁੱਟ ਦਿੰਦਾ, ਤੇ ਚੱਕਰ ਵਾਲੇ 4-5 ਬੱਚੇ ਆ ਜਾਂਦੇ। ਹੂੰ। ਹਿੰਦੁਸਤਾਨ ਦੇ ਐਸੇ ਵੀ ਗਰੀਬ ਸੂਬੇ ਹਨ ਅੱਜ ਵੀ ਜਿਨ੍ਹਾਂ ਵਿੱਚ ਭਰ ਪੇਟ ਰੋਟੀ ਖਾਣਾ ਹੀ ਬਹੁਤ ਵੱਡਾ ਇੱਕ ਅਮੀਰੀ ਦੀ ਨਿਸ਼ਾਨੀ ਹੈ। ਸੋ ਹੂੰ। ਇਸ ਕਰਕੇ ਪੰਜਾਬ ਦੀ ਜਿਹੜੀ ਸਾਰੀ ਖੁਸ਼ਹਾਲੀ ਹੈ ਉਹ ਪੰਜਾਬ ਦੇ ਪਿੰਡਾਂ ਦਾ ਔਰ ਪੰਜਾਬ ਦੇ ਸ਼ਹਿਰਾਂ ਦਾ ਲਿੰਕ ਬਣਨ ਕਰਕੇ, ਪੰਜਾਬ ਦੇ ਜ਼ਿਮੀਂਦਾਰ ਜਿਹੜੇ ਆ ਉਹ ਸ਼ਹਿਰਾਂ ਨਾਲ ਬਹੁਤ ਜਲਦੀ ਲਿੰਕਡ ਹੋ ਗਏ, ਔਰ ਉਹਨਾਂ ਨੇ ਜਲਦੀ ਮਸ਼ੀਨਰੀ ਵਰਤਣੀ ਸ਼ੁਰੂ ਕਰਤੀ, ਉਹਨਾਂ ਨੇ ਜਲਦੀ ਫਰਟੀਲਾਈਜ਼ਰ ਵਰਤਣਾ ਸ਼ੁਰੂ ਕਰਤਾ, ਉਹਨਾਂ ਨੇ ਜਲਦੀ ਇਨਸੈਕਟੀਸਾਈਡ ਸ਼ੁਰੂ ਕਰਤੇ। ਹਾਂ, ਇੱਕ ਗੱਲ ਮੈਂ ਜ਼ਰੂਰ ਮੰਨਦਾ ਕਿ ਉਹਨਾਂ ਦੇ ਨੁਕਸਾਨ ਵੀ ਹੋਇਆ, ਇਹ ਨਹੀਂ ਕਿ ਉਹਦਾ ਨੁਕਸਾਨ ਨਹੀਂ ਹੋਇਆ। ਫਰਟੀਲਾਈਜ਼ਰ ਦੀ ਵਰਤੋਂ ਬਹੁਤ ਵਰਤਣ ਜੀ। ਨਾਲ ਜ਼ਮੀਨ ਦਾ ਨੁਕਸਾਨ ਹੋਇਆ। ਦੇਖੋ, ਰੰਧਾਵਾ ਸਾਹਿਬ ਨੂੰ ਮਹਾਰਾਜ ਨੇ ਬਹੁਤ ਹਯਾਤੀ ਨਹੀਂ ਦਿੱਤੀ। 1986 ਵਿੱਚ ਉਹਨਾਂ ਦੀ ਡੈਥ ਹੋ ਗਈ, ਕਰੀਬ ਕਰੀਬ 78 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਡੈਥ ਹੋ ਗਈ। ਪਰ ਹੋ ਸਕਦਾ ਅਗਰ ਉਹ 10 ਸਾਲ ਹੋਰ ਜਿਉਂਦੇ ਰਹਿੰਦੇ ਤੇ ਪੰਜਾਬ ਨੂੰ ਜਿਹੜਾ ਝੋਨੇ ਦਾ ਚੱਕਰ, ਜਿਹੜਾ ਚੌਲ ਦਾ ਜਿਹੜਾ ਨੁਕਸਾਨ ਹੋਇਆ, ਕਿਉਂਕਿ ਇੱਕ ਵਕਤ ਜਿਹੜਾ ਚੌਲ ਤੇ ਜਿਹੜਾ ਗੰਦਮ ਆ, ਜਿਹੜੀ ਕਣਕ ਹੈ, ਉਹ ਪੰਜਾਬ ਦੀ ਜ਼ਰੂਰਤ ਸੀ। ਹੂੰ। ਪਰ ਇੱਕ ਸਮਾਂ ਐਸਾ ਵੀ ਆਇਆ ਕਿ ਜਦੋਂ ਉਹ ਜ਼ਰੂਰਤ ਤੋਂ ਬਹੁਤ ਜ਼ਿਆਦਾ ਮਿਲਣ ਲੱਗ ਪਈ, ਉਦੋਂ ਸਾਨੂੰ ਉਸ ਖੇਤਾਂ ਦੇ ਵਿੱਚੋਂ ਕਣਕ ਔਰ ਝੋਨੇ ਦੇ ਵਿੱਚ, ਜਿਹਨੂੰ ਅਸੀਂ ਖਾਦ ਕਹਿੰਦੇ ਆ, ਆਪਣਾ ਝੋਨਾ ਚੌਲ ਕਹਿੰਦੇ ਆ, ਉਹਦੇ ਵਿੱਚੋਂ ਰਕਬਾ ਘਟਾ ਕੇ ਸਾਨੂੰ ਹੋਰ ਪਾਸੇ ਲੈ ਕੇ ਜਾਣ ਦੀ ਜ਼ਰੂਰਤ ਸੀ, ਜਿਹੜਾ ਕਿ ਪੰਜਾਬ ਦੇ ਵਿੱਚ ਉਸ ਲੈਵਲ ਦਾ ਵਿਜ਼ਨਰੀ ਕੋਈ ਨਹੀਂ ਆਇਆ। ਤੇ ਅੱਜ ਪੰਜਾਬ ਦੇ ਕਿਸਾਨ ਦਾ ਨੁਕਸਾਨ ਕੀ ਹੋਇਆ ਕਿ ਪੰਜਾਬ ਦਾ ਜਿਹੜਾ ਪਾਣੀ ਹੈ ਉਹ ਲਗਭਗ 150-200 ਫੁੱਟ ਤੇ ਜਾ ਚੁੱਕਾ।
ਹਾਂ ਅੰਡਰਗਰਾਉਂਡ ਅਗਰ ਵਾਟਰ। ਰੰਧਾਵਾ ਸਾਹਿਬ ਵਰਗਾ ਇੱਕ ਵੀ ਬੰਦਾ ਸਾਡੇ ਕੋਲ ਦੁਬਾਰਾ ਕਿਤੇ ਹੁੰਦਾ, ਤੇ ਮੈਂ ਸਮਝਦਾ ਕਿ ਸਾਨੂੰ ਇਹ ਪ੍ਰੋਬਲਮ ਬਿਲਕੁਲ ਨਹੀਂ ਹੋਣੀ ਸੀ। ਉਹਨਾਂ ਨੇ ਸਮਾਂ ਰਹਿੰਦਿਆਂ, ਜਦੋਂ ਉਹਨਾਂ ਨੂੰ ਦੇਖਿਆ ਕਿ ਹੁਣ ਅੱਜ ਸਾਡੇ ਕੋਲ ਸਾਨੂੰ ਜਿੰਨੀ ਜ਼ਰੂਰਤ ਹੈ ਗੰਦਮ ਦੀ, ਜਾਂ ਸਾਨੂੰ ਚੌਲਾਂ ਦੀ ਜਾਂ ਦਾਲਾਂ ਦੀ ਜਿੰਨੀ ਜ਼ਰੂਰਤ ਹੈ, ਉਸ ਤੋਂ ਬਾਅਦ ਉਹਨਾਂ ਨੇ 100% ਕੋਈ ਨਾ ਕੋਈ ਐਸੀ ਸਾਡੇ ਵਾਸਤੇ ਕੋਈ ਸਿਸਟਮ ਜ਼ਰੂਰ ਕੱਢਣਾ ਸੀ ਕਿ ਜਿਹਦੇ ਨਾਲ ਪੰਜਾਬ ਦਾ ਕਿਸਾਨ ਜਿਹੜਾ ਆ ਇਸ ਫਸਲੀ ਚੱਕਰ ਚੋਂ ਬਾਹਰ ਨਿਕਲ ਕੇ ਕਿਸੇ ਨਵੇਂ ਫਸਲੀ ਚੱਕਰ ਵੱਲ ਆਉਂਦਾ, ਜਾਂ ਛੋਟੀ ਮੋਟੀ ਆਪਣੀ ਇੰਡਸਟਰੀ ਨੂੰ ਡਿਵੈਲਪ ਕਰਦਾ, ਜਾਂ ਹੋਰ ਬਹੁਤ ਕੁਝ ਕਰ ਸਕਦੇ ਸੀ। ਪਰ ਬਦਕਿਸਮਤੀ ਸਾਡੀ ਇਹ ਹੈ ਕਿ ਪੰਜਾਬ ਨੂੰ ਸਿਰਫ ਇੱਕੋ ਹੀ ਵਿਜ਼ਨਰੀ ਮਿਲਿਆ, ਜਿਹਦੇ ਕਰਕੇ ਪੰਜਾਬ ਇੱਕ ਟਾਈਮ ਤੱਕ ਬਹੁਤ ਡਿਵੈਲਪ ਹੋਇਆ, ਪਰ ਅੱਜ ਉਸ ਡਿਵੈਲਪਮੈਂਟ ਦਾ ਅਸਿੱਧੇ ਰੂਪ ਦੇ ਵਿੱਚ ਬਿਲਕੁਲ ਸਾਨੂੰ ਨੁਕਸਾਨ ਹੋ ਰਿਹਾ। ਔਰ ਮੈਂ ਸਮਝਦਾ ਕਿ ਰੰਧਾਵਾ ਸਾਹਿਬ ਦੀ ਇਹ ਵੀ ਇੱਕ ਬੜੀ ਵੱਡੀ ਦੇਣ ਹੈ ਕਿ ਅੱਜ ਉਹਨਾਂ ਦੇ ਨਾਂ ਜਾਣ ਤੋਂ ਬਾਅਦ ਅਗਰ ਪੰਜਾਬ ਜਿਹੜਾ ਉਹ ਜਿਵੇਂ ਬੇਮੁਹਾਰਾ ਫਿਰ ਰਿਹਾ, ਪੰਜਾਬ ਵਿੱਚ ਅੱਜ ਖੇਤੀ ਜਿਹੜੀ ਹੈ ਉਹ ਠੀਕ ਹੈ, ਧੜਾ ਧੜ ਕਣਕ ਨਿਕਲ ਰਹੀ ਹੈ, ਧੜਾ ਧੜ ਸੈਂਟਰਲ ਪੂਲ ਦੇ ਵਿੱਚ ਉਹ ਬਹੁਤ ਜ਼ਿਆਦਾ ਜਾ ਰਹੀ ਹੈ, ਪਰ ਪੰਜਾਬ ਦਾ ਨੁਕਸਾਨ ਜਿਹੜਾ ਹੈ, ਪੰਜਾਬ ਦੀ ਧਰਤੀ ਦਾ ਨੁਕਸਾਨ, ਪੰਜਾਬ ਦੇ ਦਰਿਆਵਾਂ ਦੇ ਵਿੱਚ ਜ਼ਹਿਰਾਂ ਜਿਹੜੀਆਂ ਉਹ ਫੈਲ ਰਹੀਆਂ। ਅਗਰ ਰੰਧਾਵਾ ਸਾਹਿਬ ਅੱਜ ਹੁੰਦੇ ਤਾਂ ਬਸ ਅੱਜ ਉਹੀ ਜਿਹੜੀ ਅਮਰਤਾ ਪ੍ਰੀਤਮ ਕਹਿੰਦੀ ਕਿ ਅੱਜ ਆਖਾਂ ਬਾਰੇ ਸ਼ਾਹ ਨੂੰ ਕਿਤੇ ਕਬਰਾਂ ਵਿੱਚੋਂ ਬੋਲ, ਅੱਜ ਕਿਤਾਬੇ ਇਸ਼ਕ ਦਾ ਅਗਰ ਵਰਕਾ ਫੋਲ, ਤੇ ਮੈਂ ਸਮਝਦਾ ਕਿ ਸਾਨੂੰ ਅੱਜ ਇੱਕ ਰੰਧਾਵੇ ਦੀ ਵੀ ਫਿਰ ਦੁਬਾਰਾ ਤੋਂ ਲੋੜ। ਅੱਛਾ, ਪੰਜਾਬੀ ਬਹੁਤ ਸਾਰੇ ਪੰਜਾਬੀ ਰੰਧਾਵਾ ਸਾਹਿਬ ਦੇ ਬਾਰੇ ਕਿਉਂ ਨਹੀਂ ਜਾਣਦੇ? ਬੜੇ ਗੱਠ ਲੋਕ ਹਨ ਜਿਹੜੇ ਰੰਧਾਵਾ ਸਾਹਿਬ ਦੇ ਬਾਰੇ ਜਾਣਦੇ ਨੇ, ਇਹਦੇ ਪਿੱਛੇ ਕੀ ਕਾਰਨ ਹੈ? ਇਹ ਰਜ਼ਾ ਸਾਹਿਬ ਮੈਂ ਸਮਝਦਾ ਕਿ ਦੇਖੋ, ਪੰਜਾਬ ਚਾਹੇ ਉਹ ਪੱਛਮੀ ਪੰਜਾਬ ਆ, ਚਾਹੇ ਸਾਡਾ ਪੰਜਾਬ ਆ ਪੂਰਬੀ ਪੰਜਾਬ ਵਾਲੇ, ਚਾਹੇ ਚੜ੍ਹਦਾ ਚਾਹੇ ਲਹਿੰਦਾ, ਅਸੀਂ ਅਸਲ ਵਿੱਚ ਆਪਣੇ ਹੀਰੋਜ਼ ਨੂੰ ਪਛਾਣਿਆ ਹੀ ਨਹੀਂ। ਇਹ ਸਾਡੀ ਇੱਕ ਬਹੁਤ ਵੱਡੀ ਪੰਜਾਬੀਆਂ ਦੀ ਕਮੀ ਹੈ। ਉਧਰ ਤੁਹਾਡੇ ਪੰਜਾਬ ਨੇ ਦੁੱਲਾ ਭੱਟੀ ਵਿਸਾਰਤਾ, ਤੁਸੀਂ ਕਦੋਂ ਦੇ ਲੱਗੇ ਹੋਗੇ ਦੁੱਲਾ ਭੱਟੀ ਦੁਆਰਾ? ਜੀ। ਅੱਜ ਦੁੱਲੇ ਭੱਟੀ ਨੇ ਜੋ ਕੀਤਾ, ਜਿਵੇਂ ਉਹਨੇ ਮੁਗਲ ਸ਼ਾਸਕਾਂ ਨੂੰ ਜਿਹੋ ਜਿਹਾ ਉਹਨੇ ਕਹਿ ਲਓ ਕਿ ਰੰਗ ਦਿਖਾਇਆ, ਸਾਡਾ ਸਾਡੀਆਂ ਸਾਰੀਆਂ ਕਿਤਾਬਾਂ ਦੇ ਵਿੱਚ ਅਕਬਰ ਤਾਂ ਆਉਂਦਾ ਅੱਜ ਵੀ, ਔਰੰਗਜ਼ੇਬ ਤਾਂ ਅੱਜ ਵੀ ਆਉਂਦਾ, ਪਰ ਦੁੱਲਾ ਭੱਟੀ ਕਿਤੇ ਨਹੀਂ ਆਉਂਦਾ। ਕਿਧਰੇ ਨਹੀਂ ਆਉਂਦਾ। ਦੁੱਲਾ ਭੱਟੀ ਕਿਤੇ ਨਹੀਂ ਰਹਿ ਗਿਆ। ਸੋ ਇਹ ਸਾਡੀ ਪੰਜਾਬ ਦੀ ਜਾਂ ਸਾਡੇ ਖਿੱਤੇ ਦੀ ਬਦਕਿਸਮਤੀ ਹੈ ਕਿ ਅਸੀਂ ਆਪਣੇ ਹੀਰੋਜ਼ ਨੂੰ ਸਹੀ ਮਾਇਨੇ 'ਚ ਪਹਿਚਾਣ ਨਹੀਂ ਸਕੇ। ਦੂਸਰੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕੋਈ ਜ਼ਿਮੀਂਦਾਰਾ ਮਾਹੌਲ ਹੋਣ ਕਰਕੇ ਜ਼ਿਮੀਂਦਾਰ ਬਹੁਤ ਜ਼ਿਆਦਾ ਪੜ੍ਹ ਲਿਖ ਨਹੀਂ ਸਕਿਆ। ਹਾਲਾਂਕਿ ਰੰਧਾਵਾ ਸਾਹਿਬ ਨੇ ਤੇ ਬੜੀ ਕੋਸ਼ਿਸ਼ ਕੀਤੀ, ਪਰ ਜ਼ਿਮੀਂਦਾਰ ਜਿਹੜਾ ਉਹ, ਕਿਉਂਕਿ ਇੱਕ ਤਾਂ ਜ਼ਿਮੀਂਦਾਰੀ ਦਾ ਕੰਮ ਹੀ ਇਸ ਤਰ੍ਹਾਂ ਦਾ ਕਿ ਥੱਕ ਕੇ ਆਉਣਾ, ਥੱਕ ਜਾਣਾ। ਲਿਟਰੇਚਰ ਤੋਂ ਜ਼ਿਮੀਂਦਾਰ ਅਕਸਰ ਜਿਹੜੇ ਉਹ ਦੂਰ ਰਹਿੰਦੇ ਆ। ਜਦੋਂ ਤੱਕ ਤੁਸੀਂ ਆਪਣੇ ਲਿਟਰੇਚਰ ਦੇ ਨਾਲ ਨਹੀਂ ਜੁੜਦੇ, ਆਪਣੀਆਂ ਕਿਤਾਬਾਂ ਦੇ ਨਾਲ ਨਹੀਂ ਜੁੜਦੇ, ਤਾਂ ਮੈਂ ਸਮਝਦਾ ਕਿ ਤੁਸੀਂ ਆਪਣੇ ਹੀਰੋਜ਼ ਨੂੰ ਸਹੀ ਪਹਿਚਾਣ ਨਹੀਂ ਸਕਦੇ। ਸੋ ਇਸ ਕਰਕੇ ਸਾਨੂੰ ਲਿਟਰੇਚਰ, ਕਿਉਂਕਿ ਰੰਧਾਵਾ ਸਾਹਿਬ ਨੇ ਲਾਇਬ੍ਰੇਰੀਆਂ ਇਸੇ ਕਰਕੇ ਪਿੰਡਾਂ 'ਚ ਦੋਨੋਂ ਬਣਾਈਆਂ ਪੱਖ ਸੀ। ਹੀ ਹੈ ਨਾ, ਇੱਕ ਸਾਈਡ ਤੇ ਐਗਰੀਕਲਚਰ ਦੇ ਅੰਦਰ ਬਹੁਤ ਕੁਝ ਕੀਤੀ, ਦੂਸਰੇ ਲਾਇਬ੍ਰੇਰੀਆਂ ਬਣਾਈ ਜਾ ਰਹੇ ਨੇ, ਫਿਰ ਲਿਟਰੇਰੀ ਲੋਕਾਂ ਨੂੰ, ਫਿਰ ਜਿਹੜੇ ਆ ਕੇ ਬਾਕੀ ਜਿਹੜੀਆਂ ਹਨ ਆਰਟ ਦੀਆਂ ਜਿਤਨੀਆਂ ਵੀ ਹਨ ਉਹਦੀਆਂ ਪੋਜੀਸ਼ਨਸ ਲੋਕ ਹਨ ਉਹਨਾਂ ਨੂੰ ਪ੍ਰਮੋਟ ਕਰ ਰਹੇ ਨੇ। ਉਹ ਤਾਂ ਸਾਰੇ ਚਲੋ, ਕੰਮ ਕਰ ਰਹੇ ਸੀ ਨਾ, ਉਹ ਇਹ ਸਮਝਦੇ ਸੀ ਕਿ ਇੱਕ ਸਾਈਡ ਤੇ ਜਿੱਥੇ ਤੁਸੀਂ ਟਰੈਕਟਰ ਤੇ ਹਲ ਚਲਾਣਾ ਹੈ, ਉੱਥੇ ਤੁਹਾਡੀ ਮੈਂਟਲ ਗਰੋਥ ਦਾ ਹੋਣਾ, ਤੁਹਾਡਾ ਇੱਕ ਵੱਡਾ ਇਨਸਾਨ ਦਾ ਹੋਣਾ ਉਹ ਵੀ ਜ਼ਰੂਰੀ ਹੈ। ਇਹ ਦੇਖੋ, ਜਿਹੜੀ ਬਹੁਪੱਖੀ ਸ਼ਖਸੀਅਤ ਤਾਂ ਹੀ ਬੰਦਾ ਬਣਦਾ ਜੇਕਰ ਉਹਦੇ ਕੋਲ ਐਜੂਕੇਸ਼ਨ ਵੀ ਹੋਵੇ, ਪੜ੍ਹਾਈ ਵੀ ਹੋਵੇ, ਚੰਗੀ ਸਿਹਤ ਵੀ ਹੋਵੇ, ਉਹਦਾ ਸਾਹਿਤ ਨਾਲ ਵੀ ਉਨਾ ਪਿਆਰ ਹੋਵੇ। ਕਿਉਂਕਿ ਜਿਹੜੇ ਬੰਦੇ ਦਾ ਮੈਂ ਆਪਣੀ ਜ਼ਿੰਦਗੀ ਵਿੱਚ ਵੀ ਦੇਖਦਾ ਕਿ ਰੰਧਾਵਾ ਸਾਹਿਬ ਨਾ ਬਹੁਤ ਜਗ੍ਹਾ ਲਿਖਦੇ ਆ ਕਿ ਮੈਂ ਫਲਾਣੇ ਅਫਸਰ ਨੂੰ ਮਿਲਣ ਗਿਆ, ਜਾਂ ਮੈਂ ਫਲਾਣੇ ਇੱਕ ਮਿਨਿਸਟਰ ਨੂੰ ਮਿਲਣ ਗਿਆ, ਤੇ ਉਹ ਬੜਾ ਖੁਸ਼ਕਿਆ ਆਦਮੀ ਸੀ, ਤੇ ਮੈਨੂੰ ਲੱਗਾ ਮੇਰੀ ਹੁਣ ਇੰਨਾ ਬਹੁਤੀ ਬਣਨੀ ਨਹੀਂ, ਤੇ ਮੇਰੀ ਉਹਨਾਂ ਬਣ ਵੀ ਨਹੀਂ ਸਕੀ। ਜਿਹੜੇ ਲੋਕ ਸਾਹਿਤ ਦੇ ਪ੍ਰੇਮੀ ਹੁੰਦੇ ਆ, ਪਹਿਲੀ ਗੱਲ ਇਹ ਹੈ ਕਿ ਉਹ ਇੱਕ ਦੂਜੇ ਦੇ ਨਾਲ ਕਨੈਕਟ ਕਰਨਾ ਉਹਨਾਂ ਨੂੰ ਆ ਜਾਂਦਾ। ਸਾਹਿਤ ਸਾਡਾ ਆਪਸ ਵਿੱਚ ਇੱਕ ਕਨੈਕਸ਼ਨ ਬਣਾ ਦਿੰਦਾ। ਜਦੋਂ ਤੁਸੀਂ ਪਹਿਲੇ ਦਿਨ ਮੈਨੂੰ ਕਾਲ ਕੀਤੀ ਆ, ਅਸੀਂ ਅੱਧਾ ਘੰਟਾ ਗੱਲ ਕੀਤੀ, ਪਹਿਲੀ ਵਾਰੀ ਜ਼ਿੰਦਗੀ 'ਚ ਗੱਲ ਕੀਤੀ, ਅੱਧਾ ਘੰਟਾ ਗੱਲ ਕੀਤੀ। ਪਰ ਜੇ ਮੈਨੂੰ ਘੰਟਾ ਵੀ ਗੱਲ ਕਰਨੀ ਪੈਂਦੀ, ਮੈਂ ਘੰਟਾ ਵੀ ਕਰ ਸਕਦਾ ਸੀ, ਮੈਂ 1.5 ਘੰਟਾ ਵੀ ਕਰ ਸਕਦਾ ਸੀ, ਕਿਉਂਕਿ ਸਾਡੇ ਵਿੱਚ ਕਾਮਨ ਕੀ ਸੀ? ਸਾਡੇ 'ਚ ਬੁੱਲੇ ਸ਼ਾਹ ਕਾਮਨ ਸੀ, ਬਿਲਕੁਲ। ਸਾਡੇ 'ਚ ਬਾਬਾ ਫਰੀਦ ਕਾਮਨ ਸੀ। ਮੈਂ ਬਾਬਾ ਬੁੱਲੇ ਸ਼ਾਹ ਬਾਰੇ ਗੱਲ ਕਰਦਾ, ਮੈਂ ਸ਼ਾਹ ਹੁਸੈਨ ਤੇ ਗੱਲ ਸ਼ੁਰੂ ਕਰਦਾ, ਤੁਸੀਂ ਮੇਰੇ ਨਾਲ 4 ਘੰਟੇ ਗੱਲ ਕਰਦੇ ਰਹਿੰਦੇ। ਬਿਲਕੁਲ। ਸੋ ਸਾਹਿਤ ਜਿਹੜਾ ਆ ਉਹ ਤੁਹਾਨੂੰ ਜਿਹੜਾ ਆ ਉਹ ਇੱਕ ਤੁਹਾਡੇ ਅੰਦਰੋਂ ਨਿਖਾਰਦਾ, ਔਰ ਸਾਹਿਤ ਤੁਹਾਨੂੰ ਇੱਕ ਕਹਿ ਲਓ ਇੱਕ ਨਾ
ਤੁਹਾਡੇ ਮਨ ਨੂੰ ਇੱਕ ਨਰਮਾਈ ਬਖਸ਼ਦਾ, ਤੁਹਾਡੇ ਮਨ ਨੂੰ ਨਰਮ ਕਰਦਾ, ਤੁਹਾਡੇ ਮਨ ਨੂੰ ਸੌਫਟ ਕਰਦਾ। ਤੁਹਾਡੇ ਮਨ ਨੂੰ, ਜਦੋਂ ਤੁਹਾਡਾ ਮਨ ਸੌਫਟ ਹੁੰਦਾ, ਉਹ ਚੋਂ ਫਿਰ ਮੁਹੱਬਤ ਨਿਕਲਦੀ ਹੈ। ਸਾਹਿਤ ਨਾਲ ਪਿਆਰ ਕਰਨ ਵਾਲੇ ਲੋਕ ਅਕਸਰ ਦੇਖਿਓ, ਉਹ ਕਦੀ ਬਹੁਤ ਜ਼ਿਆਦਾ ਤੁੱਸ ਵੀ ਨਹੀਂ ਹੋਣਗੇ। ਸਾਹਿਤ ਨਾਲ ਪਿਆਰ ਕਰਨ ਵਾਲੇ ਬਹੁਤ ਜ਼ਿਆਦਾ ਹਾਰਡ ਧਰਮੀ ਨਹੀਂ ਹੋਣਗੇ। ਧਰਮੀ ਹੋਣਾ ਬਹੁਤ ਜ਼ਰੂਰੀ ਗੱਲ ਹੈ, ਪਰ ਉਹ ਹਾਰਡ ਕੋਰ ਧਰਮੀ ਨਹੀਂ ਕਿ ਦੂਜੇ ਧਰਮ ਵਾਲੇ ਨੂੰ ਮਾਰ ਦਿਓ, ਖਤਮ ਕਰ ਦਿਓ। ਕੱਟੜਵਾਦ ਨਹੀਂ ਹੋਏਗੀ, ਕੱਟੜਵਾਦੀ। ਕੱਟੜਵਾਦ ਨਹੀਂ। ਸਾਹਿਤ ਜਿਹੜੀ ਆ, ਇਸੇ ਕਰਕੇ ਜਿਹੜੇ ਰੰਧਾਵਾ ਸਾਹਿਬ ਸੀ, ਉਹ ਆਪ ਵੀ ਬਿਲਕੁਲ ਕੱਟੜ ਨਹੀਂ ਸੀ। ਉਹ ਆਪ ਵੀ ਸਾਹਿਤ ਨਾਲ ਪਿਆਰ ਕਰਦਾ। ਸਾਹਿਤ ਨਾਲ ਜਿਹੜਾ ਬੰਦਾ ਪਿਆਰ ਕਰਦਾ, ਉਹ ਦਿਲੋਂ ਨਰਮ ਹੋ ਜਾਂਦਾ। ਤੇ ਉਹ ਚਾਹੁੰਦੇ ਸੀ ਕਿ ਜਿਹੜਾ ਜ਼ਿਮੀਂਦਾਰਾ ਕੰਮ ਆ, ਇਹ ਸਖਤ ਲੋਕਾਂ ਦਾ ਕੰਮ ਆ, ਸਖਤ ਸਰੀਰ ਦਾ ਕੰਮ ਆ। ਉਹ ਇਹ ਸਮਝਦੇ ਸੀ ਕਿ ਜਿਹੜਾ ਜ਼ਿਮੀਂਦਾਰ ਆ, ਜਦੋਂ ਇਕੱਲਾ ਜ਼ਿਮੀਂਦਾਰਾ ਕਰਦਾ ਨਾ, ਤਾਂ ਉਹ ਸੁਭਾਅ ਦਾ ਸਖਤ ਹੋ ਜਾਂਦਾ। ਅਕਸਰ ਪਿੰਡਾਂ ਵਿੱਚ ਜਿਹੜੇ ਜ਼ਿਮੀਂਦਾਰ ਲੋਕ ਆ, ਤੁਸੀਂ ਦੇਖੋ ਕਿੰਨਾ ਲੜਦੇ ਭਿੜਦੇ ਆ, ਕਿੰਨਾ ਜਦੋਂ ਵੀ ਗਾਲ ਕੱਢ ਕੇ ਗੱਲ ਕਰਨੀ ਆਮ ਪੰਜਾਬੀਆਂ ਦੀ ਸੁਭਾਅ ਦੇ ਵਿੱਚ ਆ। ਕਿਉਂਕਿ ਜ਼ਿਮੀਂਦਾਰ ਜਿਹੜਾ ਕੰਮ ਆ, ਉਹ ਸਖਤ ਕੰਮ ਆ। ਜੋ ਸਖਤ ਕੰਮ ਕਰਨ ਵਾਲਾ ਬੰਦਾ ਜਿਹੜਾ, ਉਹ ਅਕਸਰ ਉਹਦੀ ਜ਼ੁਬਾਨ ਦੇ ਵਿੱਚ ਵੀ ਤਲਖੀ ਆ ਜਾਂਦੀ ਹੈ, ਸਰੀਰ ਵਿੱਚ ਉਹਦਾ ਸਖਤ ਹੋ ਜਾਂਦਾ, ਉਹਦਾ ਦਿਮਾਗ ਵੀ ਥੋੜਾ ਜਿਹਾ ਉਸ ਤਰ੍ਹਾਂ ਹੋ ਜਾਂਦਾ। ਸੋ ਇਸ ਕਰਕੇ ਰੰਧਾਵਾ ਸਾਹਿਬ ਨੇ ਜਦੋਂ ਪੀਏਯੂ ਸਟੈਬਲਿਸ਼ ਕੀਤੀ, ਦੇ ਵਿੱਚ ਲਾਇਬ੍ਰੇਰੀਆਂ ਸਟੂਡੈਂਟ ਵਾਸਤੇ ਬਣਾਈਆਂ, ਨਾਲ ਜ਼ਿਮੀਂਦਾਰਾਂ ਲਈ ਬਣਾਈਆਂ। ਮੇਰੇ ਪਿੰਡ ਦੇ ਵਿੱਚ, ਹਾਲਾਂਕਿ ਮੈਂ ਲਾਇਬ੍ਰੇਰੀ ਵਿੱਚ ਕਿਤਾਬ ਨਹੀਂ ਦੇਖੀ ਕਦੀ ਵੀ, ਮੇਰੇ ਪਿੰਡ ਵਿੱਚ ਮੇਰੇ ਜੰਮਣ ਤੋਂ ਪਹਿਲਾਂ ਲਾਇਬ੍ਰੇਰੀ ਦੀ ਬਿਲਡਿੰਗ ਸੀ। ਹਾਂ, ਇਹ ਮੇਰੇ ਪਿੰਡ ਦੀ ਬਦਕਿਸਮਤੀ ਆ, ਜਾਂ ਮੇਰੇ ਪਿੰਡ ਦਾ ਫੇਲੂਅਰ ਆ ਕਿ ਉਹ ਕਿਤਾਬਾਂ ਕਦੀ ਨਹੀਂ ਰੱਖ ਸਕੇ। ਪਰ 3-4 ਕੋਈ 5 ਖਾਨੇ ਦਾ ਕਮਰਾ, ਅਸੀਂ ਉਹਨੂੰ ਲਾਇਬ੍ਰੇਰੀ ਕਹਿੰਦੇ ਸੀ। ਅਸੀਂ ਉਹਦੇ ਆਲੇ ਦੁਆਲੇ ਖੇਡਦੇ ਸੀ, ਉਹ ਹਮੇਸ਼ਾ ਬੰਦ ਹੀ ਰਹਿੰਦਾ ਸੀ। ਕਦੀ ਕਦੀ ਪੰਚਾਇਤ ਉੱਥੇ ਆਪਣੀ ਮੀਟਿੰਗ ਕਰਦੀ ਸੀ, ਉਹਨੂੰ ਲਾਇਬ੍ਰੇਰੀ ਕਿਹਾ ਜਾਂਦਾ ਸੀ, ਪਰ ਉਹ ਕਦੀ ਉੱਥੇ ਕਿਤਾਬ ਨਹੀਂ ਰੱਖੀ ਗਈ। ਉਹ ਜਿਹੜੀ, ਉਹ ਮੈਨੂੰ ਬਾਅਦ ਚ ਪਤਾ ਲੱਗਾ ਕਿ ਇਹ ਉਸ ਪ੍ਰੋਗਰਾਮ ਦਾ ਹਿੱਸਾ ਆ, ਜਿਹੜਾ ਰੰਧਾਵਾ ਸਾਹਿਬ ਨੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਬਣਾਉਣ ਦਾ ਕੰਮ ਕੀਤਾ। ਸੋ ਪਿੰਡਾਂ ਦੇ ਲੋਕ ਨਹੀਂ, ਕਿਉਂਕਿ ਇਕੱਲਾ ਇਨਸਾਨ ਸੀ, ਕੀ ਕੁਝ ਕਰਦਾ, ਪਰ ਉਹਨਾਂ ਨੇ ਲਾਇਬ੍ਰੇਰੀ ਦੀਆਂ ਬਿਲਡਿੰਗਾਂ ਜਿਹੜੀਆਂ ਪਿੰਡਾਂ ਦੇ ਵਿੱਚੋਂ ਪੰਚਾਇਤਾਂ ਕੋਲੋਂ ਬਣਵਾਈਆਂ ਕਿ ਭਾਈ, ਇੱਕ ਪਿੰਡਾਂ ਵਿੱਚ ਜਿਹੜਾ ਪੰਚਾਇਤ ਘਰ ਆ, ਉਹਦੇ ਵਿੱਚ ਲਾਇਬ੍ਰੇਰੀ ਬਣਾਈ ਜਾਵੇ, ਤਾਂ ਕਿ